ਭਗਤ ਸਿੰਘ ਜਦ ਪਿੰਡੋਂ ਲਾਹੌਰ ਆਇਆ ਤੇ ਉਹ ਇੱਕ ਇਹ ਜਿਹਾ ਬੂਟਾ ਸੀ ਜਿਹੜਾ ਆਪਣੇ ਪਿਓ ਤੇ ਚਾਚਿਆਂ ਦੇ ਇਨਕਲਾਬੀ ਵਿਚਾਰਾਂ ਦੇ ਪਾਣੀਆਂ ਨਾਲ ਪੀਂਝ ਕੇ ਦਿਨ ਰਾਤ ਵਾਧੇ ਪੈ ਗਿਆ। ਨੈਸ਼ਨਲ ਕਾਲਜ ਵਿੱਚ ਉਹਦਾ ਵਾਹ ਇਹ ਜਿਹੇ ਨੌਜਵਾਨਾਂ ਨਾਲ ਪਿਆ ਜਿਨ੍ਹਾਂ ਦੀ ਰੱਤ ਅੰਦਰ ਅੰਗਰੇਜ਼ ਦੁਸ਼ਮਣੀ ਦੀ ਅੱਗ ਭਰੀ ਹੋਈ ਸੀ। ਇਨਕਲਾਬ ਦੀਆਂ ਚੰਗਿਆੜੀਆਂ ਉਹਦੇ ਅੰਦਰ ਵੀ ਇੱਕ ਭਾਂਬੜ ਬਾਲ ਦਿੱਤਾ। ਸ਼ਾਹ ਹੁਸੈਨ ਤੇ ਸੱਚੇ ਹਾਰ ਉਹਦਾ ਅੰਦਰ ਬਾਹਰ ਲਾਲ ਹੋ ਗਿਆ। ਉਹ ਇੱਕ ਨਰੋਲ ਬੂਟਾ ਨਾ ਰਿਹਾ, ਇੱਕ ਘਨੇਰਾ ਤੇ ਸ਼ਾਨਾਂ ਵਾਲਾ ਰੁੱਖ ਹੋ ਗਿਆ। ਇੱਕ ਇਹ ਜਿਹਾ ਬੋੜ ਹੋ ਗਿਆ ਜਿਹਦੇ ਹਰ ਟਹਿਣ ਉੱਤੇ ਸਿਆਂਫ ਦੇ ਪੰਛੀ ਰੰਗ ਰੰਗ ਦੇ ਕੂਕਦੇ ਸਨ। ਨਿੱਕੀ ਜਿਹੀ ਉਮਰੇ ਉਹਨੇ ਕੋਲ ਜਹਾਨਾਂ ਦੇ ਇਲਮਾਂ ਦੇ ਵਰਕੇ ਫੋਲ ਛੱਡੇ। ਡਰਾਮਾ, ਨਾਵਲ, ਪੋਲੀਟੀਕਲ ਸਾਇੰਸ, ਫਲਸਫਾ, ਮਾਰਕਸਿਜ਼ਮ, ਇਨਕਲਾਬ ਦੀਆਂ ਸਭ ਪੋਥੀਆਂ, ਸ਼ਾਇਰੀ ਘੋਲ ਕੇ ਪੀ ਗਿਆ। ਅੱਜ ਵੀ ਉਹਦੇ ਬਾਰੇ ਪਰਖ ਪੜਚੋਲ ਕਰਨ ਵਾਲੇ ਲਿਖਾਰੀ ਤੇ ਸੂਝਵਾਨ ਬੇਯਕੀਨੀ ਦੀ ਇਹ ਗੰਢ ਨਹੀਂ ਖੋਲ੍ਹ ਸਕੇ ਭਈ ਉਹਨੇ ਕਿੰਜ ਸਾਹ ਘੱਟ ਲਏ ਤੇ ਕਿਤਾਬਾਂ ਵੱਧ ਪੜ੍ਹ ਛੱਡੀਆਂ। ਭਗਤ ਦੀ ਹਯਾਤੀ ਬਾਰੇ ਤਾਰੀਖਦਾਨ ਚਮਨ ਲਾਲ ਨੇ 1300 ਵਰਕਿਆਂ ਦੀ ਕਿਤਾਬ ਵਿੱਚ ਜਿਹੜਾ ਵੇਰਵਾ ਕੀਤਾ ਏ, ਉਹਦੇ ਵਿੱਚ ਭਗਤ ਦੀਆਂ ਵੰਨ-ਸਵੰਨੀਆਂ ਪੱਖਾਂ ਬਾਰੇ ਉਹਨੇ ਬੜੀ ਤਫਸੀਲ ਨਾਲ ਲਿਖਿਆ ਏ। ਉਹ ਆਖਦਾ ਏ, ਪਹਿਲਾਂ ਇਨਕਲਾਬ ਨਿਰਾ ਬਹਾਦਰੀ ਤੇ ਬੇਖੌਫੀ ਦਾ ਨਾਂ ਸੀ। ਭਗਤ ਸਿੰਘ ਆਇਆ ਤੇ ਉਹਨੇ ਇਨਕਲਾਬ ਨੂੰ ਇੱਕ ਫਲਸਫਾ, ਇੱਕ ਡੂੰਘੀ ਸੋਚ ਬਣਾ ਦਿੱਤਾ। ਆਪਣੀ ਮਾਂ ਬੋਲੀ ਪੰਜਾਬ ਤੋਂ ਵੱਖ ਉਹ ਉਰਦੂ, ਹਿੰਦੀ ਤੇ ਅੰਗਰੇਜ਼ੀ ਇੰਜ ਲਿਖਦਾ ਸੀ ਜਿਵੇਂ ਇਹ ਵੀ ਉਹਦੀਆਂ ਮਾਂ ਬੋਲੀਆਂ ਹੋਣ। ਫਾਰਸੀ ਤੇ ਸੰਸਕ੍ਰਿਤ ਵੀ ਥੋੜ੍ਹੀ ਬਹੁਤ ਪਛਾਣ ਰੱਖਦਾ ਸੀ, ਪਰ ਇਹਨਾਂ ਬੋਲੀਆਂ ਵਿੱਚੋਂ ਇਹ ਉਰਦੂ ਸੀ ਜਿਹੜਾ ਉਹਦਾ ਖਾਸ ਇਸ਼ਕ ਸੀ। ਦਿਲ ਦੀਆਂ ਗੱਲਾਂ ਉਹ ਇਸ ਬੋਲੀ ਵਿੱਚ ਕਰਦਾ ਸੀ। ਇੱਥੋਂ ਤੀਕਰ ਕਿ ਪਾਹੇ ਚੜ੍ਹਨ ਤੋਂ ਪਹਿਲਾਂ ਉਹਨੇ ਜਿਹੜਾ ਆਖਰੀ ਖੱਤ ਆਪਣੇ ਨਿੱਕੇ ਭਰਾ ਨੂੰ ਲਿਖਿਆ ਉਹ ਉਰਦੂ ਵਿੱਚ ਸੀ ਤੇ ਸ਼ੇਰਾਂ ਨਾਲ ਪਰੋਇਆ ਹੋਇਆ ਸੀ, ਤੇ ਸ਼ੇਰ ਵੀ ਇਕਬਾਲ ਤੇ ਬਹਾਦਰ ਸ਼ਾਹ ਜ਼ਫਰ ਦੇ। ਟੈਗੋਰ ਤੇ ਨਜ਼ਰੁਲ ਇਸਲਾਮ ਦੀ ਸ਼ਾਇਰੀ ਉਹਨੂੰ ਮੂੰਹ ਜ਼ਬਾਨੀ ਯਾਦ ਸੀ। ਭਗਤ ਨੂੰ ਗੌਹਰ ਨਾਂ ਦਾ ਇੱਕ ਪੰਜਾਬੀ ਸ਼ਾਇਰ ਇੰਨਾ ਚੰਗਾ ਲੱਗਦਾ ਸੀ ਭਈ ਉਹ ਉਹਦੀ ਇੱਕ ਨਜ਼ਮ ਹਮੇਸ਼ ਪੜ੍ਹਦਾ ਰਹਿੰਦਾ ਸੀ। ਕਿਉਂ ਜੇ ਇਸ ਨਜ਼ਮ ਵਿੱਚ ਗੌਹਰ ਨੇ ਰੱਬ ਨਾਲ ਆਡਾ ਲਾਇਆ ਹੋਇਆ ਸੀ। ਜੀਮ ਜਿਉਂਦਿਆਂ ਨੂੰ ਕਿਉਂ ਮਾਰਨਾ ਏ, ਜੇਕਰ ਨਹੀਂ ਤੂੰ ਮੋਇਆਂ ਨੂੰ ਜਿਉਣ ਜੋਗਾ। ਘਰ ਆਏ ਸਵਾਲੀ ਨੂੰ ਕਿਉਂ ਘੂਰਨਾ ਏ, ਜੇਕਰ ਨਹੀਂ ਤੂੰ ਹੱਥੀਂ ਖੈਰ ਪਾਉਣ ਜੋਗਾ। ਮਿਲੇ ਦਿਲਾਂ ਨੂੰ ਕਿਉਂ ਵਿਛੋੜਨਾ ਏ, ਜੇਕਰ ਨਹੀਂ ਤੂੰ ਵਿਛੜਿਆਂ ਨੂੰ ਮਿਲਾਉਣ ਜੋਗਾ। ਗੌਹਰ ਬਦੀਆਂ ਰੱਖ ਤੂੰ ਬੰਦ ਖਾਨੇ, ਜੇਕਰ ਨਹੀਂ ਤੂੰ ਨੇਕੀਆਂ ਕਮਾਉਣ ਜੋਗਾ। ਭਗਤ ਸਿੰਘ ਦੀ ਉਰਦੂ ਲਿਖਤ ਵੀ ਇੰਜ ਸੀ ਜਿਵੇਂ ਅੱਖਰਾਂ ਦੇ ਮੋਤੀ ਪਰੋਏ ਹੋਏ ਨੇ। ਬੰਗੇ ਦੇ ਸਕੂਲ ਵਿੱਚ ਇੱਕ ਮੁਸਲਮਾਨ ਮਾਸਟਰ ਉਹਨੂੰ ਫੱਟੀ ਉੱਤੇ ਪੂਰਨੇ ਉਲੀਕ ਦਿੰਦਾ ਸੀ ਤਾਂ ਉਹ ਇੰਨਾ ਖੁਸ਼ਖਤ ਸੀ। ਉਹਦੇ ਆਪਣੇ ਹੱਥ ਨਾਲ ਲਿਖਿਆ ਖਤ ਸ਼ਿਕਸਤਾ ਵਿੱਚ ਇਹ ਸ਼ੇਰ ਅੱਜ ਵੀ ਸਾਂਭਿਆ ਹੋਇਆ ਏ। ਤੁਝੇ ਜ਼ਿਬਾ ਕਰਨੇ ਕੀ ਖੁਸ਼ੀ ਔਰ ਮੁਝੇ ਮਰਨੇ ਕਾ ਸ਼ੌਕ, ਮੇਰੀ ਵੀ ਮਰਜ਼ੀ ਵਹੀ ਹੈ ਜੋ ਮੇਰੇ ਸਯਾਦ ਕੀ ਹੈ। ਕਿਆਸ ਕੀਤਾ ਜਾਂਦਾ ਹੈ ਭਈ ਇਹ ਸ਼ੇਰ ਉਹਦਾ ਆਪਣਾ ਏ, ਕਿਉਂ ਜੇ ਉਹ ਆਪ ਵੀ ਚੰਗਾ ਭਲਾ ਸ਼ਾਇਰ ਸੀ। ਕੁਝ ਲੋਕੀ ਆਖਦੇ ਨੇ ਭਈ ਉਹਨੇ ਆਪਣੀ ਸ਼ਾਇਰੀ ਦਾ ਇੱਕ ਪਰਾਗਾ ਵੀ ਤਰਤੀਬ ਦਿੱਤਾ ਸੀ। ਇਸ ਸ਼ੇਰ ਵਿੱਚ ਜਾਪਦਾ ਏ ਭਈ ਉਹਨੇ ਆਪਣੇ ਦਿਲ ਦਾ ਹਾਲ ਹੀ ਸੁਣਾਇਆ ਏ। ਕੀ ਹਾਲ ਸੁਣਾਵਾਂ ਦਿਲ ਦਾ, ਕੋਈ ਮਹਿਰਮ ਰਾਸ ਨਾ ਮਿਲਦਾ ਵਾਲੀ ਡੂੰਘੀ ਸੋਚ, ਮਰਨ ਦਾ ਸ਼ੌਕ ਤੇ ਸਯਾਦ ਦਾ ਹਵਾਲਾ ਭਗਤ ਦੀ ਤਬਾ ਮੁਅੱਜਬ ਏ। ਉਹਦਾ ਇੱਕ ਹੋਰ ਸ਼ੇਰ ਵੀ ਲੋਕਾਂ ਦੇ ਦਿਲਾਂ ਅੰਦਰ ਉਲੀਕਿਆ ਗਿਆ, ਮੈਂ ਉਹ ਮਜਨੂੰ ਹੂੰ ਜੋ ਸਹਰਾ ਮੇਂ ਵੀ ਆਜ਼ਾਦ ਰਹਾ। ਉਹਨੇ ਆਪਣੀ ਪਹਿਲੀ ਲਿਖਤ 16 ਵਰ੍ਹਿਆਂ ਦੀ ਉਮਰ ਵਿੱਚ ਲਿਖੀ, ਜਿਹਦਾ ਸਿਰਨਾਵਾ ਸੀ ਪੰਜਾਬੀ ਮੇਂ ਰਸਮੁਲ ਖਤ ਕਾ ਮਸਲਾ। ਚਮਨ ਲਾਲ ਹੋਰਾਂ ਭਗਤ ਦੇ ਬਾਰੇ ਇੱਕ ਹੋਰ ਕਿੱਸੇ ਦਾ ਹਵਾਲਾ ਦਿੱਤਾ ਹੈ। ਜਦੋਂ ਬਾਬਾ ਨਾਨਕ ਹੋਰਾਂ ਦੇ ਜਨਮ ਸਥਾਨ ਉੱਤੇ ਮਿਹਨਤ ਨਾਰਾਇਣ ਦਾਸ ਤੇ ਉਹਦੇ ਸੰਗੀ ਮਹਿੰਤਾਂ ਨੇ ਕਬਜ਼ਾ ਕਰਕੇ 140 ਸਿੱਖਾਂ ਨੂੰ ਵੱਢ ਛੱਡਿਆ ਸੀ, ਪੂਰੇ ਪੰਜਾਬ ਤੋਂ ਸਿੱਖ ਨਨਕਾਣਾ ਸਾਹਿਬ ਵੱਲ ਟੁਰ ਪਏ। ਭਗਤ ਨੇ ਸ਼ਹੀਦੀ ਸਿੱਖਾਂ ਦੇ ਸੋਗ ਵਿੱਚ ਕਾਲੀ ਪੱਗ ਬੰਨ੍ਹ ਲਈ ਤੇ ਨਨਕਾਣੇ ਜਾਣ ਵਾਲਿਆਂ ਦੇ ਰੋਟੀ ਪਾਣੀ ਦਾ ਬੰਦੋਬਸਤ ਕਰਨ ਵਾਸਤੇ ਦਿਨ ਰਾਤ ਇੱਕ ਕਰ ਛੱਡਿਆ। ਭਗਤ ਕਾਰਲ ਮਾਰਕਸ ਦਾ ਸ਼ਦਾਈ ਤੇ ਪੱਕਾ ਪੈਰੋਕਾਰ ਸੀ। ਮਾਰਕਸ ਦੀਆਂ ਲਿਖਤਾਂ ਉਹਨੂੰ ਇਨਕਲਾਬ ਦੀ ਰਾਹ ਤੇ ਪਾਇਆ। ਇਸੇ ਲਈ ਨੈਸ਼ਨਲ ਕਾਲਜ ਤੋਂ F.A. ਕਰਨ ਦੇ ਫੌਰਨ ਬਾਅਦ ਉਹਨੇ ਹਿੰਦੁਸਤਾਨ ਭਰ ਦੇ ਕਮਿਊਨਿਸਟਾਂ ਨਾਲ ਆਪਣੇ ਆਪ ਨੂੰ ਜੋੜ ਦਿੱਤਾ। ਉਹ ਕਾਨਪੁਰ ਦੇ ਕਮਿਊਨਿਸਟ ਪਾਰਟੀ ਦੇ ਬਹੁਤ ਨੇੜੇ ਹੋ ਗਿਆ, ਜਿਹਦੇ ਮੈਂਬਰਾਂ ਵਿੱਚ ਮੁਜ਼ੱਫਰ ਅਹਿਮਦ, ਸ਼ੌਕਤ ਉਸਮਾਨ ਤੋਂ ਵੱਖ ਮੌਲਾਨਾ ਹਜ਼ਰਤ ਮੋਹਾਨੀ ਜਿਹਾ ਦਰਵੇਸ਼ ਇਨਕਲਾਬੀ ਵੀ ਸ਼ਾਮਲ ਸੀ। ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਐਸੇ ਹਜ਼ਰਤ ਮੋਹਾਨੀ ਨੇ ਭਗਤ ਸਿੰਘ ਨੂੰ ਭੇਂਟ ਕੀਤਾ।
ਭਗਤ ਨੇ ਨਿਰੇ ਇਨਕਲਾਬ ਦੇ ਨਾਅਰੇ ਨਾ ਲਾਏ, ਹਯਾਤੀ ਦੇ ਡੰਗ ਟਪਾਉਣ ਲਈ ਵੰਨ-ਸੁਵੰਨੇ ਕੰਮ ਵੀ ਕੀਤੇ। ਪੰਜਾਬੀ ਅਖ਼ਬਾਰ ਕਰਤੀ, ਉਰਦੂ ਅਖ਼ਬਾਰ ਪ੍ਰਤਾਪ ਤੇ ਹਿੰਦੀ ਦੇ ਅਰਜਨ ਵਿੱਚ ਇਹ ਜਿਹੇ ਡੂੰਘੀਆਂ ਸੋਚਾਂ ਤੇ ਵਿਚਾਰਾਂ ਵਾਲੇ ਕਾਲਮ ਤੇ ਮਜ਼ਮੂਨ ਲਿਖੇ ਪਈ ਅਖ਼ਬਾਰਾਂ ਦੀ ਦੁਨੀਆ ਵਿੱਚ ਉਹਦੀ ਧੂਮ ਪੈ ਗਈ। ਉਹ ਲਾਹੌਰ ਕੋਲ ਇੱਕ ਡੇਅਰੀ ਫਾਰਮ ਵਿੱਚ ਮੱਝਾਂ ਚੋਣ ਦੀ ਨੌਕਰੀ ਵੀ ਕਰਦਾ ਰਿਹਾ। ਇਹਦੇ ਨਾਲ-ਨਾਲ ਉਹ ਆਪਣੇ ਬੇਲੀਆਂ ਨਾਲ ਰਲ ਕੇ ਇਨਕਲਾਬ ਨੂੰ ਤੋੜ ਪਹੁੰਚਾਉਣ ਲਈ ਜਿਹੜੀਆਂ ਰਕਮਾਂ ਦਰਕਾਰ ਹੁੰਦੀਆਂ ਨੇ, ਉਹਨਾਂ ਦਾ ਬੰਦੋਬਸਤ ਕਰਨ ਵਾਸਤੇ ਬੈਂਕਾਂ 'ਤੇ ਡਾਕੇ ਮਾਰਨ ਦੀਆਂ ਸਲਾਹਾਂ ਵੀ ਪਕਾਉਂਦਾ ਰਿਹਾ। ਖੁਫੀਆ ਬੰਬ ਫੈਕਟਰੀਆਂ ਬਣਾਉਣ ਲਈ ਇਹ ਜਿਹੇ ਇਨਕਲਾਬੀਆਂ ਨਾਲ ਸਲਾਹਾਂ ਕੀਤੀਆਂ ਜਿਹੜੇ ਇਸ ਕੰਮ ਦੇ ਜਾਣੂ ਸਨ। ਮੁਖਬਰਾਂ ਨੇ ਪੁਲਿਸ ਤੀਕਰ ਇਹ ਖ਼ਬਰਾਂ ਪਹੁੰਚਾ ਦਿੱਤੀਆਂ। ਪੁਲਿਸ ਨੇ ਉਹਨੂੰ ਫੜਨ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ, ਪਰ ਉਹ ਕਿੱਥੇ ਫੜਾਈ ਦਿੰਦਾ ਸੀ। ਉਹਨੇ ਆਪਣਾ ਭੇਸ ਵਟਾ ਲਿਆ, ਪੱਗ ਪਾਣੀ ਛੱਡੀ, ਕੇਸ ਵਟਾ ਲਏ, ਦਾੜ੍ਹੀ ਮੁੱਛ ਸਾਫ਼ ਕਰਾ ਦਿੱਤੀ। ਹੁਣ ਉਹਦੀ ਪਛਾਣ ਔਖੀ ਹੋ ਗਈ। ਗਦਰ ਪਾਰਟੀ ਦੇ ਇੱਕ ਆਗੂ ਭਾਈ ਰਣਧੀਰ ਸਿੰਘ ਨੂੰ ਇਹ ਮੋਹਨਾ ਸਿੰਘ ਚੰਗਾ ਨਾ ਲੱਗਾ ਤੇ ਉਹਨਾਂ ਭਗਤ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। "ਇਹਨੇ ਵਾਲ ਕਿਉਂ ਕਟਵਾਏ ਨੇ?" ਭਗਤ ਆਖਿਆ। "ਇਹ ਤੇ ਵਾਲ ਨੇ, ਮੈਂ ਤੇ ਆਜ਼ਾਦੀ ਲਈ ਆਪਣਾ ਜੁੱਸਾ ਵੀ ਕਟਵਾਉਣ ਨੂੰ ਤਿਆਰ ਹਾਂ।"